ਚੌਧਰੀ ਸਾਹਿਬ ਜੀ ਜੀ ਸੇਲ ਅਫਰੀਦੀ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ, ਜਨਾਬ ਨੇ ਸੁਣਿਆ ਹੋਣਾ। ਮੈਂ ਬੜੇ ਉਹਨਾਂ ਦੇ ਬਿਆਨ ਸੁਣਦਾ ਨਹੀਂ, ਆ ਜਿਹੜਾ ਹਾਲੀਆ ਕੋਈ ਸਾਜ਼ਿਸ਼ ਦੀ ਬਾਨੀ ਦੇ ਖਿਲਾਫ ਔਰ ਇਹ ਉਹ ਸਾਰਾ ਫਿਲਮ ਦੇ ਮਾਮਲੇ 'ਚ ਇੱਕ ਨਵਾਂ ਐਂਗਲ ਕੱਲ ਅਸੀਂ ਤੁਸੀਂ ਬੜੀ ਡਿਟੇਲ ਨਾਲ ਸਾਜ਼ਿਸ਼ ਤੇ ਗੱਲ ਕੀਤੀ ਸੀ ਤੇ ਇਹ ਉਹਨੇ ਲੱਗਦਾ ਤੁਹਾਡੇ ਉਹਨਾਂ ਨੇ ਸੁਣ ਲਿਆ ਪ੍ਰੋਗਰਾਮ। ਜਿਹੜੀ ਪੀਟੀਆਈ ਦਾ ਸੋਸ਼ਲ ਮੀਡੀਆ ਉਹ ਤੇ ਮੁਸਲਸਲ ਇਹ ਗੱਲ ਕਰ ਰਿਹਾ ਨਾ, ਉਹ ਤਾਂ ਕੱਲ ਤੋਂ ਹੀ ਕਰਨਾ ਸ਼ੁਰੂ ਹੋ ਗਿਆ ਸੀ, ਬਲਕਿ ਪਰਸੋਂ ਤੋਂ ਸ਼ੁਰੂ ਹੋ ਰਿਹਾ ਸੀ ਤੇ ਐਸ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਸੀ हमारे मुर्शद को, ऐ कहा जा रहा है कि हमारे मुर्शद को इस हॉस्पिटल में लेके जाना सी जहाँ पे जिंदगी की जमानत ही कोई नहीं। तो कल भी देखो ये तो बयानिया बनना सी, ये तो हुकूमत नूं भी सोचना चाहिए सी। ਇਹ ਫਿਰ ਮੁਰਸ਼ਦ ਦੀ ਕੋਈ ਕਰਾਮਤ ਤੇ ਨਹੀਂ ਫਿਰ ਮੁਰਸ਼ਦ ਦੀਆਂ ਕਰਾਮਤਾਂ ਤੇ ਬੇਸ਼ੁਮਾਰ ਨੇ ਨਾ, ਉਹਦੇ ਤੇ ਕਰਾਮਤ ਤੋਂ ਅਸੀਂ ਮੈਂ ਕੌਣ ਹੁੰਨਾ ਵਾ ਇਨਕਾਰ ਕਰਨ ਵਾਲਾ, ਮੈਂ ਨਿਮਾਣਾ ਤੇ ਉਹਨਾਂ ਦੀ ਮੁਰਸ਼ਦ ਦੀਆਂ ਕਰਾਮਤਾਂ ਤੋਂ ਉਹ ਕੀ ਕਹਿੰਦੇ ਨੇ ਯਕ ਨਾ ਸ਼ੁੱਧ ਦੋ ਸ਼ੁੱਧ ਨੇ। ਠੀਕ, ਉਹ ਮਤਲਬ ਕਿ ਬੁਸ਼ਰਾ ਬੀਬੀ ਮੁਰਸ਼ਦ ਦੀ ਮੁਰਸ਼ਦ ਤੇ ਪੀਰ ਘਰਾਣਾ ਵੀ ਜੇਲ੍ਹ 'ਚ ਨੇ ਤੇ ਅੱਗੇ ਜਿਹੜੇ ਉਹਨਾਂ ਦੇ ਕੀ ਉਹਨੂੰ ਕਹਿ ਲਓ ਜਾਨ ਨਸ਼ੀਨ ਨੇ, ਨਹੀਂ ਉਹ ਖਲੀਫਾ ਨੇ। ਅੱਛਾ, ਮੁਰਸ਼ਦ ਤੇ ਹੁਣ ਜਿਹੜੇ ਖਾਨ ਸਾਹਿਬ ਨੇ ਉਹ ਤੇ ਖਲੀਫਾ ਨੇ ਨਾ, ਹੁਣ ਉਹ ਖਲੀਫਾ ਹੋ ਗਏ ਨਾ ਕਿਉਂਕਿ ਉਹਨਾਂ ਦੇ ਮੁਰਸ਼ਦ ਉਹ ਬੁਸ਼ਰਾ ਬੀਬੀ ਨੇ। ਠੀਕ, ਪੀਰਖਾਨਾ ਜੇਲ੍ਹ 'ਚ ਆ ਗਿਆ ਤੇ ਜਿਹੜਾ ਖਲੀਫਾ ਉਹ ਵੀ ਜੇਲ੍ਹ 'ਚ ਆ ਗਿਆ। ਅਨਰਥ ਹੋ ਗਿਆ, ਬੜਾ ਵੱਡਾ ਅਨਰਥ ਹੈ। ਤੇ ਹੁਣ ਉਹ ਜਿਹੜੇ ਉਹਨਾਂ ਦੇ ਮੁਰੀਦ ਨੇ ਜਿਨ੍ਹਾਂ ਦੇ ਵਿੱਚੋਂ ਸ਼ਹੀਦੇ ਇਸ਼ਕ ਜਿਹੜੇ ਅਜੇ ਹੋਏ ਨਹੀਂ, ਜਜ਼ਬਾ ਉਹਨਾਂ 'ਚ ਹੈ। ਹਾਂ, ਕਿ ਉਹ ਕੀ ਉਹ ਕਹਿੰਦੇ ਨੇ ਕਿ ਦੇਖਨੇ ਹਮ ਵੀ ਗਏ ਥੇ ਪਰ ਤਮਾਸ਼ਾ ਨਾ ਹੁਆ। ਜਿਹੜੇ ਸੁਹੇਲ ਅਫਰੀਦੀ ਸਾਹਿਬ ਨੇ ਇਹਨਾਂ ਨੇ ਕਿਹਾ ਸੀ ਨਾ ਕਿ ਮੈਂ ਇਮਰਾਨ ਕੇ ਇਸ਼ਕ ਮੇਂ ਸ਼ਹੀਦ ਹੋ ਜਾਊਂਗਾ, ਤਾਂ ਉਹ ਅਸੀਂ ਵੀ ਤਮਾਸ਼ਾ ਦੇਖਣ ਗਏ ਲੇਕਿਨ ਹੋਇਆ ਨਹੀਂ। ਆ ਰਹੇ ਜੇ ਫਿਰ ਉਹ ਹੁਣ 27 ਨੂੰ ਉਹਨਾਂ ਨੇ ਕਿਹਾ ਤੇ ਉਹ ਵੀ ਅਸੀਂ ਦੇਖ ਲੈਂਦੇ ਹਾਂ। ਉਹਨਾਂ ਦੇ ਬਾਰੇ 'ਚ ਵੀ ਜਿਹੜੇ ਮੁਖਾਲਫੀਨ ਨੇ ਉਹਨਾਂ ਦੀ ਮੈਂ ਰਾਏ ਤੁਹਾਨੂੰ ਦੱਸ ਦਵਾਂ। ਉਹ ਮੁਖਾਲਫੀਨ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਇਹ ਬਾਜ਼ੂ ਮੇਰੇ ਆਜ਼ਮਾਏ ਹੋਏ। ਉਹ ਕਿਉਂ ਕਹਿੰਦੇ ਨੇ? ਉਹ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਕਿ ਸੁਹੇਲ ਅਫਰੀਦੀ ਸਾਹਿਬ ਜਿਹੜੇ ਫੈਡਰਲ ਮਿਨਿਸਟਰ ਫॉर ਰੇਲਵੇਜ਼ ਨੇ ਉਹਨਾਂ ਦੇ ਨਾਲ ਬੈਠੇ ਸਨ, ਫਾਈਲਾਂ ਸ਼ੇਅਰ ਹੋਈਆਂ ਨੇ। ਉਹ ਮੈਂ ਕਿਹਾ ਯਾਰ ਮੌਲਾ ਕਮਾਲ ਹੋ ਗਿਆ, कैसे कैसे सानू सीन देखने पै रहे हैं। लेकिन साडी तो वैसे ख्वाहिश होंदी है कि तरक्की होवे, चलो तरक्की होना ते है वे, लेकिन वो ए सीन भी ते मजेदार होंदे ने ना। फॉर्म 47 दे फॉर्म 47 दा मिनिस्टर वो नाल बैठा है ते फिर उधरों वो मिनिस्टर वो जेड़ा बहुत एफी ड्रेन दा केस भी उन्हां ते होया, जेड़ा पीटीआई दे पता नहीं की कहंदा ते मसूह वो भी नाल बैठे ਉਹ ਜਿਹੜੇ ਕਹਿੰਦੇ ਨੇ ਕਿ ਇਹ ਮੁਲਕ ਦੁਸ਼ਮਣ ਪਾਰਟੀ ਤੇ ਇਹ ਵੀ ਨਾਲ ਹੈ ਤੇ ਉਹ ਵੀ ਨਾਲ ਟਾਈ ਲਾ ਕੇ ਤੇ ਉਹ ਵੀ ਸਕੂਨ ਲੈ ਰਹੇ ਨੇ। ਤੇ ਇਹਦਾ ਮਤਲਬ ਹੈ ਕਿ ਬੇਵਕੂਫ ਤਾਂ ਫਿਰ ਮੁਰਸ਼ਦ ਦੇ ਮਰੀਦ ਹੋਏ ਤੇ ਜਾਂ ਜਿਹੜੇ ਨੂਨ ਲੀਗ ਦੇ ਜਾਂ ਇਸ ਹਕੂਮਤ ਦੇ ਔਰ ਜਿਹੜੀ ਇਸ ਲੀਡਰਸ਼ਿਪ ਦੇ ਹਮਾਇਤੀ ਹੋਏ ਜਿਹੜੇ ਆਪਸ ਵਿੱਚ ਲੜੀ ਜਾ ਰਹੇ ਨੇ ਤੇ ਹੈ ਉਹਨਾਂ ਨੇ ਕੱਲ ਨੂੰ ਸੁਲ੍ਹਾ ਕਰ ਲੈਣੀ ਤਾਂ ਤੁਸੀਂ ਕਿਹੜੇ ਖਾਤੇ 'ਚ ਜਾਓਗੇ? ਜਦੋਂ 47 ਤੋਂ ਯਾਦ ਹੈ ਹਾਲੇ ਕੇਪੀ 'ਚ ਹੀ ਰਹਿਣਾ, ਬਾਹਰ ਨਾ ਨਿਕਲਣਾ। ਉਹ ਮੌਲਾਨਾ ਕਹਿੰਦੇ ਸਨ ਕਿ ਮੇਰੇ ਕੋਲੋਂ ਇਲੈਕਸ਼ਨ ਜਿਹੜਾ ਵੇ ਕੇਪੀ ਖੋ ਲਿਆ। ਹਾਂ, ਤੇ ਉਹਨਾਂ ਕੋਲ ਖੋਇਆ ਗਿਆ, ਵਿਚਾਰੇ ਉਹ ਸਹੀ ਹੁੰਦੇ ਪਏ ਨੇ। ਉਹ ਕਹਿੰਦੇ ਨੇ ਉੱਥੇ ਸ਼ਫਾਫ ਹੋਇਆ, ਪੀਟੀਆਈ ਕਹਿੰਦੀ ਸ਼ਫਾਫ ਇਲੈਕਸ਼ਨ ਹੀ ਸਿਰਫ ਕੇਪੀ 'ਚ ਹੋਇਆ। ਹਾਂ, ਤਾਂ ਪੀਟੀਆਈ ਕਹਿੰਦੀ ਹੈ ਨਾ, ਤੇ ਅੱਜ ਕੱਲ ਉਹ ਪੀਟੀਆਈ ਦੇ ਨਾਲ ਮਿਲੇ ਹੋਏ ਨੇ ਮੌਲਾਨਾ ਸਾਹਿਬ ਕਿ ਆ ਅੰਦਲੀਬ ਕਰੇ ਮਿਲ ਕੇ ਆ ਹਜ਼ਾਰੀਆਂ, ਉਹ ਦੋਵੇਂ ਮਿਲ ਕੇ ਆ ਹਜ਼ਾਰੀਆਂ ਵੀ ਕਰ ਰਹੇ ਨੇ, ਕੰਨ 'ਚ ਕਹਿ ਰਹੇ ਹੋਣੇ ਨੇ ਕਿ ਯਾਰ आइन के फलां आर्टिकल के मुताबिक तुमने हमको हरा दिया, लेकिन हम फिर भी तुम्हारे साथ नहीं। कहते हो ना कि तेरा क्या बनेगा कालिया वो कह रहे हो रहे कि तुमने मुझे धांधली से हरा दिया, लेकिन आइन के तनाजुर में तुम्हारे साथ। सियासत दे नशेबो फराज ते सियासत दियां कज अदाइयां ने ये वालियां और उनदियां रंगीनियां भी ने ਤੇ ਇਹ ਜਮਹੂਰੀਅਤ ਦੇ ਜਿਹਨੂੰ ਹੁਸਨ ਕਹਿੰਦੇ ਨੇ, ਤੇ ਮੈਂ ਉਹਨੂੰ ਕਹਿੰਦਾ ਜਮਹੂਰੀਅਤ ਦਾ ਇੱਕ ਕਰੀਹ ਚਿਹਰਾ ਹੁੰਦਾ, ਮਕਰੂਹ ਚਿਹਰਾ ਹੁੰਦਾ ਕਿ ਲੋਕਾਂ ਨੂੰ ਤੁਸੀਂ ਬੇਵਕੂਫ ਬਣਾਉਂਦੇ ਹੋ ਮਜ਼ਹਬ ਦੇ ਨਾਂ ਦੇ ਉੱਤੇ। ਤੁਸੀਂ ਦਾੜੀਆਂ ਰੱਖੀ ਹੋਈਆਂ ਨੇ ਔਰ ਕੋਈ ਕੁਛ ਬਣਿਆ ਕੋਈ ਕੁਛ ਬਣਿਆ, ਠੀਕ ਹੈ ਨਾ। ਕੀ ਕਹਿੰਦੇ ਸੁਲਤਾਨੀ ਵੀ ਯਾਰੀ ਹੈ ਔਰ ਦਸਤਾਰੀ ਉਹ ਕੀ ਉਹਦਾ ਨਾਂ ਹੈਗਾ, ਉਹਦੇ ਤੇ ਚੀਜ਼ਾਂ ਉਤਰਦੀਆਂ। ਸਹੀ। ਤੇ
ਪੀਟੀਆਈ ਦਾ ਬਿਆਨੀਆ ਬਣਾਉਣਾ ਉਹਨਾਂ ਦਾ ਕੰਮ ਹੈ। ਤੇ ਅੱਗੋਂ ਦੇਖੋ ਉਹਨਾਂ ਦੇ ਰਿਲੀਫ ਉਹਨਾਂ ਨੂੰ ਮਿਲਦਾ, ਕਿਉਂਕਿ ਜਿਹੜੀਆਂ ਮੁਹਤਰਮਾ ਉਜ਼ਮਾ ਖਾਨ ਸਾਹਿਬਾ ਨੇ ਬਾਨੀ ਪੀਟੀਆਈ ਦੀ ਸਿਸਟਰ, ਉਹਨਾਂ ਨੇ ਦੁਬਾਰਾ ਕਿਹਾ ਕਿ ਤੋਹੀਨੇ ਅਦਾਲਤ ਦੀ ਦਰਖਾਸਤ, ਉਹਨਾਂ ਨੇ ਕਿਹਾ ਕਿ ਸਾਡਾ ਜਲਦੀ, ਲੇਕਿਨ ਅਦਾਲਤ ਨੂੰ ਲੱਗਦਾ ਜਲਦੀ ਕੋਈ ਨਹੀਂ। ਉਹ ਕਹਿੰਦੇ ਨੇ 16 ਨੂੰ ਸੁਣਾਂਗੇ। ਉਨੀ ਦੇਰ ਤੱਕ 16 ਤੱਕ ਪਿਲਸ ਦੀ ਅੱਗ ਵੀ ਠੰਡੀ ਪੈ ਜਾਏਗੀ। ਅੱਛਾ, ਠੀਕ ਹੋ ਗਿਆ, ਇੰਤਜ਼ਾਮਾਤ ਵੀ ਬਿਹਤਰ ਹੋ ਜਾਣਗੇ। ਜਿਹੜੇ ਬੱਚੇ ਅੱਲਾ ਨੂੰ ਪਿਆਰੇ ਹੋ ਗਏ ਨੇ ਉਹਨਾਂ ਦੇ ਵਾਲਿदैन ਨੂੰ ਪੈਸੇ ਮਿਲ ਜਾਣਗੇ, ਕੁਝ ਦਰਦ ਹਲਕਾ ਹੋ ਜਾਏਗਾ। ਕੁਝ ਦਰਦ ਜਿਹੜਾ ਹੈ ਉਸ ਸਾਡੇ ਵਰਗੇ ਜਿਹੜੇ ਐਂਕਰ ਨੇ ਉਹਨਾਂ ਦੇ ਕੋਲ ਵੀ ਹਲਕਾ ਹੋ ਜਾਏਗਾ, ਉਹਨਾਂ ਨੂੰ ਨਵਾਂ ਕੋਈ ਮੌਜੂ ਮਿਲ ਜਾਏਗਾ। ਉਹ ਉਧਰ ਆਪਣੇ ਘੋੜੇ ਬਹਿਰੇ ਜ਼ੁਲਮਾਤ ਵਿੱਚ ਦੌੜਾਉਣੇ ਸ਼ੁਰੂ ਕਰ ਦੇਣਗੇ ਤੇ ਉਸ ਤੋਂ ਬਾਅਦ ਫਿਰ ਸਭ ਉਹੀ ਵਾਪਸ ਆ ਜਾਏਗਾ ਜਿੱਥੇ ਇਲਾਜ ਹੋਣਾ ਹੈ ਬਾਨੀ ਪੀਟੀਆਈ ਸਾਹਿਬ ਦਾ। ਠੀਕ ਹੋ ਗਿਆ। 9 ਮਈ ਯਾਦ ਰੱਖਣਾ। ਸਹੀ, 9 ਮਈ ਦੇ ਵਾਕਿਆਤ ਯਾਦ ਰੱਖਣਾ। ਟ੍ਰਾਇਲ ਹੋਣੇ ਨੇ ਅੱਗੇ, ਇਹ ਯਾਦ ਰੱਖਣਾ। ਠੀਕ, ਭੁੱਲਣਾ ਨਹੀਂ। ਠੀਕ, ਨਹੀਂ ਮੈਨੂੰ ਯਾਦ ਹੈ, ਮੈਨੂੰ ਵੈਸੇ 9 ਮਈ ਤੋਂ ਇਹ ਪੱਕਾ ਯਾਦ ਹੈਗਾ ਕਿ 9 ਹੈਗਾ, ਇਹ ਯਾਦ ਰੱਖ। ਇਸ ਤਰ੍ਹਾਂ ਮੈਂ ਯਾਦ ਰੱਖਿਆ ਉਹਨੂੰ। ਠੀਕ ਹੈ ਚੋਰ ਸਾਹਿਬ। ਤੇ ਪ੍ਰੋਗਰਾਮ ਤੁਹਾਨੂੰ ਪਤਾ ਫਿਰ ਜਿੰਨੀ ਤੁਸੀਂ ਗੱਲਾਂ ਕਰਦੇ ਹੋ, ਪ੍ਰੋਡਿਊਸਰ ਸਾਹਿਬ ਇਸ਼ਾਰਾ ਕਰਦੇ ਨੇ ਕਿ ਯਾਰ ਇਹਨਾਂ ਨੂੰ ਰੋਕੋ। ਅੱਛਾ, ਇਹ ਬਹੁਤ ਗੱਲਾਂ ਕਰੀ ਜਾ ਰਹੇ ਨੇ। ਪ੍ਰੋਡਿਊਸਰ ਸਾਹਿਬ ਨੇ ਉਹ ਅਸਲ ਵਿੱਚ ਮੇਰੀ ਹਮਾਇਤ ਹਮਦਰਦ ਨੇ ਨਾ, ਉਹ ਕਹਿੰਦੇ ਨੇ ਜ਼ੋਰ ਨਾਲ ਇਹਨਾਂ ਦਾ ਕਿਧਰੇ ਬਹੁਤਾ ਲੱਗਦਾ, ਜ਼ਿਆਦਾ ਲੱਗ ਜਾ। ਠੀਕ ਹੋ ਚਲੋ ਫਿਰ ਮੈਂ ਕਹਿੰਦਾ ਐਂਡ ਤੇ ਕੋਈ ਮੈਸੇਜ ਦੇ ਕੇ ਕਹਾਣੀ ਨਾ ਮੁਕਾਈਏ। ਅੱਛਾ, ਅੱਜ ਦਾ ਮੈਸੇਜ ਜਿਹੜਾ ਹੈ ਨਾ ਜੀ ਕਾਮਰੇਡ ਸਾਹਿਬ, ਮੇਰਾ ਦਿਲ ਕਰਦਾ ਹੈ ਕੋਈ ਜਿਵੇਂ ਮੈਡਮ ਸਾਹਿਬ ਦਾ ਗਾਣਿਆਂ 'ਚ ਨਹੀਂ ਦਿਲ ਕਰਦਾ ਹੁੰਦਾ ਕਿ ਅੱਜ ਮੇਰਾ ਜੀ ਕਰਦਾ, ਤੇ ਮੇਰਾ ਜੀ ਕਰਦਾ ਆਵਾਮ ਨੂੰ ਕੁਛ ਨਾ ਕਿਹਾ ਜਾਏ। ਆਵਾਮ ਤੇ ਵਿਚਾਰੇ ਵੈਸੇ ਮਜ਼ਲੂਮ ਬੜੇ ਗਰਮੀ ਨੇ ਮਾਰੇ ਪਏ ਨੇ, ਤੇ ਅੱਜ ਜਿਹੜਾ ਨਾ ਰੋਜ਼ ਤੁਸੀਂ ਐਵੇਂ ਆਵਾਮ ਨੂੰ ਮੈਸੇਜ ਦੇ ਰਹੇ ਕਿ ਉਹਨਾਂ ਦੀ ਜ਼ਿੰਮੇਵਾਰੀਆਂ ਪਾਈ ਜਾਂਦੇ ਹੋ। ਜ਼ਿੰਮੇਵਾਰੀਆਂ ਪਾਈ। ਅੱਜ ਮੇਰਾ ਦਿਲ ਕਰਦਾ ਹੈ ਆਪਣੇ ਜਿਹੜੇ ਮੁੰਤਖਬ ਨੁਮਾਇੰਦੇ ਨੇ, ਵਾਹ ਵਾਹ ਵਾਹ, ਪੰਜਾਬ ਅਸੈਂਬਲੀ ਦੇ, ਠੀਕ ਮੇਰੇ ਪਿਆਰੇ, ਇਹਨਾਂ ਦੇ ਨਾਲ ਮੈਂ ਕਰਨਾ ਕਿ ਥੋੜਾ ਜਿਹਾ ਦੋ ਹੱਥ ਕਰਨ ਲੱਗੇ ਤੁਸੀਂ। ਇਹਨਾਂ ਨੂੰ 2 ਹੱਥ ਵੀ ਇਹਨਾਂ ਨੂੰ ਰਿਕੁਐਸਟ ਕਰਾਂਗੇ, ਤਗੜੇ ਲੋਕ ਨੇ, ਤੇ ਇਹਨਾਂ ਨੂੰ ਕਰਾਂਗੇ ਭਾਈਜਾਨ ਅਸੀਂ ਤੁਹਾਨੂੰ ਵੋਟ ਪਾਏ ਨੇ, ਠੀਕ ਹੈ ਨਾ, ਇਹ ਸਾਡਾ ਫਰਜ਼ ਸੀ ਤੁਹਾਨੂੰ ਵੋਟ ਪਾ ਦੇਣਾ, ਠੀਕ ਹੈ ਨਾ, ਕਿਉਂਕਿ ਅਸੀਂ ਮਾੜੇ ਬੰਦੇ ਤੁਹਾਨੂੰ ਵੋਟ ਪਾਣਾ, ਕੱਲ ਵੀ ਪਾਣਾ ਹੈ, ਅਜੇ ਤੁਸੀਂ ਫਿਕਰ ਨਾ ਕਰੋ, ਕੱਲ ਵੀ ਤੁਹਾਨੂੰ ਹੀ ਪਾਵਾਂਗੇ ਅਸੀਂ ਵੋਟ। ਤੁਸੀਂ ਸਾਨੂੰ ਜਿੰਨਾ ਮਰਜ਼ੀ ਜ਼ਲੀਲ ਕਰੀ ਜਾਓ, ਵੋਟ ਅਸੀਂ ਤੁਹਾਨੂੰ ਪਾਣਾ। ਤੇ ਤੁਸੀਂ ਨਾ ਇੱਕ ਕੰਮ ਕਰ ਲਿਆ ਕਰੋ, ਅਸੈਂਬਲੀ ਦੇ ਵਿੱਚ ਜਿਹੜਾ ਨਾ ਫਿਰ ਲੋਕ ਗੱਲਾਂ ਕਰਦੇ ਨੇ, ਤੇ ਤੁਸੀਂ ਪੂਰਾ ਕੋਰਮ ਦੇ ਵਿੱਚ ਪੂਰਾ ਆ ਜਾਇਆ ਕਰੋ। ਉੱਥੇ ਮੁਫਤ ਦੀ ਸਬਸਿਡਾਈਜ਼ ਚਾਹ ਪੀਓ, ਤੁਹਾਨੂੰ ਪਾਬੰਦੀ ਤਾਂ ਕੋਈ ਨਹੀਂ ਨਾ। ਅਸੀਂ ਭਾਵੇਂ ਬਗੈਰ ਏਸੀ ਤੋਂ ਧੁੱਪੇ ਸੜਦੇ ਰਹੀਏ, ਤੁਹਾਡੇ ਵਾਸਤੇ ਏਸੀ ਵੀ ਲੱਗੇ ਨੇ, ਤੁਹਾਡੇ ਵਾਸਤੇ ਸਾਰਾ ਕੁਝ ਬੰਦੋਬਸਤ ਕੀਤਾ। ਸਿਰਫ ਇੰਨੀ ਤੁਹਾਡੇ ਅੱਗੇ ਇਸਤਦਾ ਹੈਗੀ ਹੈ ਕਿ ਪਲੀਜ਼ ਅਸੈਂਬਲੀ ਦੇ ਵਿੱਚ ਆ ਜਾਇਆ ਕਰੋ। ਸਾਡੇ ਦੁੱਖ ਦਰਦ ਬੇਸ਼ੱਕ ਨਾ ਸੁਣੋ, ਆਪ ਹੀ ਗੱਪਾਂ ਮਾਰਦੇ ਰਿਹਾ ਕਰੋ, ਲੇਕਿਨ ਕਮ ਅਜ਼ ਕਮ ਸਾਨੂੰ ਇਹ ਨਾ ਸੁਣਨਾ ਪਵੇ ਕਿ ਕੋਰਮ ਪੂਰਾ ਨਹੀਂ ਹੋਇਆ। ਬਸ।